ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 8 ਜੂਨ ਤੇ ਹਫਤੇ ਦੀ ਸਵੇਰ। ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਤੁਹਾਡੇ ਨਾਲ ਜਿਹੜੀਆਂ 5-7 ਗੱਲਾਂ ਸਾਂਝੀਆਂ ਕਰਨੀਆਂ ਨੇ, ਉਸ ਤੋਂ ਪਹਿਲਾਂ ਇੱਕ ਅਹਿਮ ਐਲਾਨ ਕਰਨਾ ਹੈ। ਅੱਜ ਹੀ ਦੇ ਦਿਨ ਮਤਲਬ ਕਿ 8 ਜੂਨ ਬਰੋਜ਼ ਹਫਤਾ ਸ਼ਾਮੀ 7 ਵਜੇ ਟਾਈਮ ਸਕੁਏਅਰ, ਜਿਹੜਾ ਕਿ ਨਿਊਯਾਰਕ ਸ਼ਹਿਰ ਦੇ ਵਿੱਚ ਹੈ, ਸਾਰਿਆਂ ਨੂੰ ਪਤਾ ਹੈ, ਉੱਥੇ ਟਾਈਮ ਸਕੁਏਅਰ ਤੇ ਸ਼ਾਮੀ 7 ਵਜੇ ਅੱਜ ਪਾਕਿਸਤਾਨੀ ਕਮਿਊਨਿਟੀ ਇਕੱਠੇ ਹੋ ਕੇ ਇੱਕ ਇਹਤਜਾਜ ਕਰ ਰਹੀ ਹੈ। ਤੇ ਇਸ ਇਹਤਜਾਜ ਦਾ ਬੰਦੋਬਸਤ ਜਿਹੜਾ ਪਾਕਿਸਤਾਨ ਤਹਿਰੀਕ ਇਨਸਾਫ ਨਿਊਯਾਰਕ ਚੈਪਟਰ ਦੇ ਅਮਜਦ ਨਵਾਜ਼ ਸਾਹਿਬ ਤੇ ਉਹਨਾਂ ਦੇ ਸੱਜਣਾ ਮਿੱਤਰਾਂ ਨੇ ਕੀਤਾ ਹੈ। ਮੈਂ ਵੀ ਅੱਜ ਸ਼ਾਮੀ 7 ਵਜੇ ਇਨਸ਼ਾਅੱਲਾ ਟਾਈਮ ਸਕੁਏਅਰ ਤੇ ਹੋਵਾਂਗਾ ਤੇ ਤੁਸੀਂ ਸਾਰਿਆਂ ਵੀ ਉੱਥੇ ਤਸ਼ਰੀਫ ਲਿਆਉਣੀ। ਅਸੀਂ ਅਕਸਰ ਆਉਂਦੇ ਰਹਿੰਦੇ ਵੀ ਉਹ ਕਿਦੋਂ ਨਿਕਲੂਗਾ, ਉਹ ਕਿਦੋਂ ਨਿਕਲੂਗਾ। ਤਸਵੀਰਾਂ ਤੁਸੀਂ ਆਪ ਹੀ ਵੇਖ ਲਈਆਂ ਨੇ, ਮੈਨੂੰ ਕੋਈ ਗੱਲ ਕਰਨ ਦੀ ਲੋੜ ਨਹੀਂ ਹੈ। ਇਮਰਾਨ ਖਾਨ ਸਾਹਿਬ ਨੂੰ ਜੇ ਇਸ ਹਾਲ 'ਚ ਰੱਖਿਆ ਗਿਆ, ਮੇਰਾ ਖਿਆਲ ਤੁਸੀਂ ਅਸੀਂ ਕੋਈ ਵੀ ਨਹੀਂ ਚਾਹੁੰਦੇ ਕਿ ਸਾਡਾ ਲੀਡਰ ਉਸ ਹਾਲ ਦੇ ਵਿੱਚ ਰੱਖਿਆ ਜਾਏ। ਲੀਡਰ ਕੀ, ਕਿਸੇ ਨੂੰ ਵੀ ਰੱਖਿਆ ਜਾਏ ਉਸ ਹਾਲ 'ਚ। ਇਸ ਵਾਸਤੇ ਬਜਾਏ ਇਸ ਦੇ ਕਿ ਅਸੀਂ ਬਹਿ ਕੇ ਗੱਲਾਂ ਕਰਨ ਦੇ ਔਰ ਇਹ ਆਖੀਏ ਵੀ ਪਾਕਿਸਤਾਨ ਫਲਾਣਾ ਨਹੀਂ ਨਿਕਲਦਾ, ਫਲਾਣਾ ਨਹੀਂ ਨਿਕਲਦਾ, ਫਲਾਣਾ ਨਿਕਲੇ, ਅਸੀਂ ਤਾਂ ਨਿਕਲੀਏ ਨਾ ਜਦੋਂ ਮੌਕਾ ਮਿਲੇ। ਤੇ ਅੱਜ ਤੁਸੀਂ ਮਿਹਰਬਾਨੀ ਕਰਕੇ ਉੱਥੇ ਆਉਣਾ। ਮੈਂ ਵੀ ਉੱਥੇ ਸ਼ਾਮਿਲ ਹੋਵਾਂਗਾ ਤੁਹਾਡੇ ਨਾਲ, ਹੋਰ ਦੋਸਤ ਵੀ ਹੋਣਗੇ ਸਾਰੇ PTI ਦੇ ਔਰ ਪਾਕਿਸਤਾਨੀ ਕਮਿਊਨਿਟੀ ਦੇ। ਆਓ ਉੱਥੇ ਰਲ ਕੇ ਆਵਾਜ਼ ਚੁੱਕੀਏ। ਜਿਹੜਾ ਜ਼ੁਲਮ ਹੋ ਰਿਹਾ ਪਾਕਿਸਤਾਨ ਦੇ ਵਿੱਚ ਔਰਤਾਂ ਨਾਲ, ਬੱਚਿਆਂ ਨਾਲ, ਬਜ਼ੁਰਗਾਂ ਨਾਲ ਤੇ ਖਸੂਸੀ ਤੌਰ ਤੇ ਇਮਰਾਨ ਖਾਨ ਦੇ ਨਾਲ, ਕਿਉਂਕਿ ਉਹ ਇਹ ਸਾਰਾ ਕੁਝ ਪਾਕਿਸਤਾਨ ਵਾਸਤੇ ਕਰ ਰਿਹਾ। ਆਪਣੇ ਵਾਸਤੇ ਤਾਂ ਬੜਾ ਸੌਖਾ ਹੈ। ਅਗਰ ਅੱਜ ਵਜ਼ੀਰ ਆਜ਼ਮ ਬਣਨਾ ਹੋਵੇ ਤੇ ਅੱਜ ਮਹਿਮੂਦ ਖਾਨ ਅਚਕਜ਼ਈ ਸਾਹਿਬ ਦਾ ਬਿਆਨ ਹੈ ਕਿ ਪਾਕਿਸਤਾਨੀ ਮਿਲਟਰੀ ਸਟੈਬਲਿਸ਼ਮੈਂਟ ਇਮਰਾਨ ਖਾਨ ਨੂੰ ਵਜ਼ੀਰ ਆਜ਼ਮ ਬਣਾਉਣਾ ਚਾਹੁੰਦੀ ਹੈ, ਉਹ ਬਣਨਾ ਨਹੀਂ ਚਾਹੁੰਦਾ। ਹੁਣ ਤੁਸੀਂ ਆਖਦੇ ਹੋ ਵੀ ਕਿਉਂ ਨਹੀਂ ਬਣਨਾ ਚਾਹੁੰਦਾ? ਬਣ ਜਾਏ, ਆਪਣੀ ਜਾਨ ਜਿਹੜੀ ਅਜ਼ਾਬ 'ਚੋਂ ਕੱਢੇ। ਉਹ ਬਣਨਾ ਇਸ ਤੋਂ ਨਹੀਂ ਚਾਹੁੰਦਾ ਕਿ ਇਹ ਹੀ ਪਾਕਿਸਤਾਨ ਦੀ ਮਿਲਟਰੀ ਸਟੈਬਲਿਸ਼ਮੈਂਟ ਨੇ ਪਹਿਲਾਂ ਕੀਤਾ। ਹਰ ਇੱਕ ਨੂੰ ਦਾਗੀ ਕਰਨਾ ਹੈ, ਹਰ ਇੱਕ ਨੂੰ ਦਾਗ ਲਾਣਾ। 3 ਕੰਮ ਸਨ ਤੁਹਾਨੂੰ ਮੈਂ ਦੱਸਿਆ। ਉਹ ਇੱਕ ਤਾਂ ਤੁਸੀਂ ਸੁਣਿਆ ਸੀ ਨਾ, 3 ਸ਼ੌਕ ਨੇ ਜੱਟ ਦੇ ਪੁੱਤ ਦੇ, ਤੇ ਉਹ ਨਹੀਂ ਮੈਂ ਗੱਲ ਕਰਨ ਡਿਆ। ਉਹ 3 ਸ਼ੌਕ ਨਹੀਂ ਸਾਡੀ ਸਟੈਬਲਿਸ਼ਮੈਂਟ ਦੇ, ਇਹਨਾਂ ਦੇ ਹੋਰ ਸ਼ੌਕ ਨੇ। ਇਹਨਾਂ ਦਾ ਪਹਿਲਾ ਕੰਮ ਹੈ ਕਿ ਪੋਲੀਟੀਕਲ ਲੀਡਰਸ ਨੂੰ ਕਰਪਟ ਸਾਬਤ ਕਰਨਾ। ਪਹਿਲਾਂ ਇਨਕੰਪੀਟੈਂਟ ਸਾਬਤ ਕਰਨਾ, ਫਿਰ ਕਰਪਟ ਸਾਬਤ ਕਰਨਾ, ਔਰ ਫਿਰ ਤੀਸਰਾ ਕੰਮ ਜਿਹੜਾ ਉਹ ਉਹਨਾਂ ਨੂੰ ਮੁਲਕੀ ਸਿਕਿਉਰਿਟੀ ਔਰ CIA ਦਾ ਤੇ FBI ਦਾ ਤੇ ਰਾਹ ਦਾ ਤੇ ਫਲਾਣੇ ਦਾ ਏਜੰਟ ਸਾਬਤ ਕਰਕੇ ਮੁਲਕੀ ਸਲਾਮਤੀ ਦੇ ਖਿਲਾਫ ਕੰਮ ਕਰਨ ਵਾਲਾ। ਤੇ ਜੇ ਫਿਰ ਵੀ ਉਹ ਕਾਬੂ ਨਾ ਆਏ ਤੇ ਫਿਰ ਉਹਦਾ ਕਰੈਕਟਰ ਅਸੈਸੀਨੇਸ਼ਨ ਵੀ ਕਰਨੀ, ਪਲੇ ਬॉय ਬਣਾਉਣਾ, ਇੱਜ਼ਤ 'ਚ ਨਿਕਾਹ ਤੇ ਮਜ਼ਹਬੀ ਉਹਦੇ ਉੱਤੇ ਇੰਤਹਾ ਪਸੰਦੀ ਜਾਂ ਉਹਦੇ 'ਤੇ ਮਜ਼ਹਬੀ ਤੋਹੀਨ ਦਾ ਇਲਜ਼ਾਮ ਵੀ। ਮਤਲਬ ਜਿਹੜੀ ਸ਼ੈ ਕਾਬੂ ਆ ਜਾਏ ਉਹ ਗਾਰਾ ਚੁੱਕ ਕੇ ਉੱਤੇ ਸੁੱਟਣਾ ਹੈ। ਹੁਣ ਇਹ ਤਿੰਨੋਂ ਕੰਮ ਇਹ ਕਿੱਦਾਂ ਕਰਦੇ ਨੇ? ਇਹ ਪਹਿਲਾਂ ਤਾਂ ਹਵਾ ਬੰਨ੍ਹਦੇ ਨੇ, ਫਿਰ ਉਹ ਬੰਦਾ ਆਪ ਵਿਚਾਰਾ ਆਪਣੇ ਗੂਠੇ ਲਾਉਂਦਾ ਫਸਿਆ ਹੋਇਆ। ਇਹੋ ਜਿਹੀਆਂ ਜੇਲ੍ਹਾਂ 'ਚ ਰੱਖਦੇ ਨੇ ਜਿੱਥੇ ਇਨਸਾਨ ਰਹਿ ਨਾ ਸਕੇ। ਉੱਥੇ ਨਵਾਜ਼ ਸ਼ਰੀਫ ਵਰਗਾ ਬੰਦਾ ਤਾਂ ਫਿਰ 7 ਦਿਨ ਵੀ ਨਹੀਂ ਕੱਢਦਾ। ਉਹ ਪੈਰਾਂ ਦੇ ਹੱਥਾਂ ਦੇ ਅੰਗੂਠੇ ਲਾ ਕੇ ਨਿਕਲਦਾ ਉੱਥੋਂ ਵੀ ਮੈਨੂੰ ਕੱਢੋ ਕਿਸੇ ਤਰੀਕੇ ਨਾਲ। ਕਰਦੇ ਉਹਦੇ ਨਾਲ ਵੀ ਜ਼ਿਆਦਤੀ ਨੇ ਜਦੋਂ ਉਹਦੇ ਨਾਲ ਇਹ ਧੱਕਾ ਕਰਦੇ ਨੇ। ਇਹ ਨਹੀਂ ਕਿ ਠੀਕ ਕਰਦੇ ਨੇ, ਲੇਕਿਨ ਇਹਦੇ ਨਾਲ ਇਹ ਗੱਲ ਨਹੀਂ ਭੁੱਲਣੀ ਵੀ ਉਹਨਾਂ 1100 ਅਰਬ ਵੀ ਖਾਧਾ ਹੈ। ਵੇਖੋ, ਜ਼ਿਆਦਤੀ ਉਹਦੇ ਨਾਲ ਵੀ ਕਰਦੇ ਨੇ, ਇਹ ਇਹਨਾਂ ਦਾ ਕੰਮ ਨਹੀਂ ਕਰਨਾ। ਲੇਕਿਨ ਨਾਲ ਚੇਤੇ ਰੱਖਣਾ ਵੀ ਜਿਵੇਂ ਚੌਧਰੀ ਨਿਜ਼ਾਮਦੀਨ ਸਾਹਿਬ, ਹੁਣ ਤੁਹਾਡੇ ਸਾਹਮਣੇ ਬਾਜਵਾ ਸਾਹਿਬ ਵੀ ਤੇ 12 ਅਰਬ ਦਾ ਹਿਸਾਬ ਨਹੀਂ ਦੇਣ ਡਏ ਨਾ। ਅਜੇ ਇੱਕ ਟ੍ਰਾਂਜੈਕਸ਼ਨ ਦੀ ਗੱਲ ਹੈ, ਉਹ ਜਿਹੜੀ ਰਿਪੋਰਟਡਲੀ ਜਿਹੜੀ ਅਹਿਮਦ ਨੂਰਾਨੀ ਸਾਹਿਬ ਦੀ ਸਟੋਰੀ ਸੀ। ਤੇ ਉਹ ਖੈਰ ਬਾਜਵਾ ਸਾਹਿਬ ਨੂੰ ਤਾਂ ਕਦੇ ਨਹੀਂ ਤੁਸੀਂ, ਜਾਂ ਤਾਂ ਫਿਰ ਸਾਰਿਆਂ ਨੂੰ ਜਿਹਨਾਂ ਪੈਸਾ ਕਮਾਇਆ ਇਸ ਤਰ੍ਹਾਂ ਉਹਨਾਂ ਨੂੰ ਪਾਓ। ਲੇਕਿਨ ਇੱਥੇ ਇਹ ਕਿ ਇਮਰਾਨ ਖਾਨ ਨੇ ਤਾਂ ਇੱਕ ਟਕਾ ਨਹੀਂ ਆਵਾਮ ਦਾ ਖਾਧਾ, ਬਲਕਿ ਹਰ ਸ਼ੈ ਆਵਾਮ ਦੇ ਉੱਤੇ ਆਪਣੀ ਨਿਛਾਵਰ ਕੀਤੀ। ਤੇ ਉੱਥੇ ਰੌਲਾ ਹੈ ਕਿ ਕਰਦੇ ਅਗਰ ਨਵਾਜ਼ ਸ਼ਰੀਫ ਨਾਲ ਧੱਕਾ ਨੇ, ਦੂਸਰੇ ਪਾਸੇ 1100 ਅਰਬ ਵੀ ਉਹਨਾਂ ਡਕਾ ਰਿਹਾ ਹੁੰਦਾ। ਉਹਨਾਂ ਕੋਲ 2 ਆਪਸ਼ਨ ਹੁੰਦੇ ਨੇ, ਜਾਂ ਰੁਪਈਏ ਵਾਪਸ ਕਰੋ ਜਾਂ NRO ਕਰੋ। ਉਹ ਇੱਜ਼ਤ ਦਾ ਦਾਅ ਤੇ ਲਾ ਦਿੰਦੇ ਨੇ ਸਿਆਸੀ, ਤੇ ਰੁਪਈਏ ਨਹੀਂ ਵਾਪਸ ਕਰਦੇ। ਹੁਣ ਇਹ ਹੀ ਇਮਰਾਨ ਖਾਨ ਕੋ ਚਾਹੁੰਦੇ ਨੇ। ਅਚਕਜ਼ਈ ਸਾਹਿਬ ਦਾ ਵੀ ਜਿਹੜਾ ਬਿਆਨ ਹੈ, ਮੈਂ ਖੁਦ ਵੀ ਇਸ ਗੱਲ ਦਾ ਸ਼ਾਹਿਦ ਹਾਂ ਕਿ ਬਾਰ-ਬਾਰ ਡੀਲਾਂ ਆਫਰ ਕਰਦੇ ਨੇ। ਮਕਸਦ ਇੱਕ ਹੀ ਹੈ ਵੀ ਸਾਡੇ ਨਾਲ NRO ਕਰੋ, ਅਸੀਂ ਤੁਹਾਨੂੰ ਦਾਗੀ ਕਰੀਏ, ਗੰਦਾ ਕਰੀਏ ਤੇ ਆਵਾਮ ਨੂੰ ਦੇਖੀਏ ਵੀ ਇਹ ਲੀਡਰ ਸੀ ਜਿਹਦੇ ਪਿੱਛੇ ਮਰਦੇ ਸੋ, ਇਹ ਸੀ ਤੁਹਾਡਾ ਉਹ ਸਿਆਸੀ ਲੀਡਰ ਜਿਹਦੇ ਪਿੱਛੇ ਖਲੋਂਦੇ ਸੋ। ਇਹ ਕਰਪਟ ਨੇ ਸਾਰੇ। ਤੁਸੀਂ ਕਦੇ ਸਵਾਲ ਪੁੱਛਿਆ ਆਪਣੇ ਆਪ ਕੋਲੋਂ ਕਿ ਇਹਨਾਂ 75-76 ਸਾਲਾਂ ਦੇ ਵਿੱਚ ਜਿਹੜੇ ਹਿੰਦੁਸਤਾਨ 'ਚ ਵਜ਼ੀਰ ਆਜ਼ਮ ਆਏ ਨੇ, ਇਹ ਕਿਤੇ ਮਾਰਸ 'ਤੇ ਜੰਮ ਕੇ ਆਏ ਨੇ? ਇਹ ਇਹਨਾਂ ਮਾਵਾਂ ਨਹੀਂ ਜੰਮੇ ਨੇ ਨਾ। ਹਿੰਦੁਸਤਾਨ ਜਿਸ ਵੇਲੇ ਅੰਗਰੇਜ਼ ਦੇ ਥੱਲੇ ਸੀ, ਅਸੀਂ ਸਾਰੇ ਇਕੱਠੇ ਸਾਂ। ਜੇ ਸਾਡੇ ਸਿਆਸਤਦਾਨ ਕਰਪਟ ਨੇ ਤੇ ਉੱਥੋਂ ਵਾਲੇ ਜਿਹੜੇ ਨੇ ਉਹ ਕੀ, ਮੇਰਾ ਮਤਲਬ ਮਾਰਸ 'ਤੇ ਰਹਿੰਦੇ ਨੇ, ਉੱਥੇ ਟ੍ਰੇਨਿੰਗ ਹੁੰਦੀ ਉਹਨਾਂ ਦੀ। ਮੋਦੀ ਦੇ ਉੱਤੇ ਘੱਟ ਕਰਪਸ਼ਨ ਦੇ ਇਲਜ਼ਾਮ ਨੇ, ਦੱਸੋ? ਬਾਕੀਆਂ 'ਤੇ ਘੱਟ ਕਰਪਸ਼ਨ ਦੇ ਇਲਜ਼ਾਮ ਨੇ ਉੱਥੇ। ਪਰ ਉੱਥੋਂ ਦੀ ਜਿਹੜੀ ਫੌਜ ਹੈ, ਉੱਥੋਂ ਦੀ ਮਿਲਟਰੀ ਸਟੈਬਲਿਸ਼ਮੈਂਟ ਹੈ, ਉਹ ਤਾਂ ਲਾਠੀ ਲੈ ਕੇ ਨਹੀਂ ਆ ਜਾਂਦੀ ਵੀ ਨਿਕਲੋ ਬਾਹਰ ਬਈ, ਇੱਥੋਂ ਨਿਕਲੋ, ਤੁਹਾਨੂੰ ਨਹੀਂ ਰਹਿਣ ਦੇਣਾ। ਉੱਥੇ ਮੁਰਾਰਜੀ ਦੇਸਾਈ ਸਾਹਿਬ ਉਹ ਆਪ ਦੱਸਦੇ ਹੁੰਦੇ ਸਨ। ਮੁਰਾਰਜੀ ਦੇਸਾਈ ਸਾਹਿਬ ਜਿਸ ਵੇਲੇ ਉਹਨਾਂ ਦਾ ਮੈਂ ਉਹਨਾਂ ਨੂੰ ਕੁਝ ਨਹੀਂ ਆਖ ਸਕਦਾ, ਕੋਈ ਵੀ ਕੁਝ ਨਹੀਂ ਆਖ ਸਕਦਾ। ਇਹ ਉਹਨਾਂ ਦੀ ਮਜ਼ਹਬੀ ਫਰੀਡਮ ਹੈ, ਉਹਨਾਂ ਦਾ ਮਜ਼ਹਬੀ ਇਤਕਾਦ ਹੈ, ਉਹ ਮਜ਼ਹਬੀ ਤੌਰ 'ਤੇ ਕਰਦੇ ਸਨ। ਤੇ ਇਸ ਲਈ ਇਹ ਮੈਂ ਕੋਈ ਕ੍ਰਿਟਿਸਿਜ਼ਮ ਵਾਸਤੇ ਨਹੀਂ, ਸਿਰਫ ਮੈਂ ਦੱਸਣ ਡਿਆ ਕਿ ਹਰ ਤਰ੍ਹਾਂ ਦੇ ਲੋਕ ਆਉਂਦੇ ਸਨ। ਮੁਰਾਰਜੀ ਦੇਸਾਈ ਸਾਹਿਬ ਬੜੇ ਕੱਟਰ ਹਿੰਦੂ ਸਨ। ਉਹ
ਗਾਊ ਮਾਤਾ ਦਾ ਪਿਸ਼ਾਬ ਵੀ ਪੀਂਦੇ ਸਨ, ਉਹਨਾਂ ਨੂੰ ਲੱਗਦਾ ਸੀ ਕਿ ਉਹ ਪੀਣ ਦੇ ਨਾਲ ਠੀਕ ਹੋਏਗਾ। ਜਿਸ ਵੇਲੇ ਪ੍ਰਾਈਮ ਮਿਨਿਸਟਰ ਸਨ ਉਸ ਵੇਲੇ ਵੀ ਪੀਂਦੇ ਸਨ ਰਿਪੋਰਟਡਲੀ, ਬਹੁਤ ਸਾਰੇ ਮੀਡੀਆ ਹਾਊਸਿਸ ਕਹਿੰਦੇ ਨੇ। ਫਿਰ ਮੋਦੀ ਵਰਗਾ ਐਕਸਟ੍ਰੀਮ ਕਲਟ ਆਇਆ ਜਿਹਨੇ ਹਰ ਸ਼ੈ ਉਲਟਾ ਕੇ ਰੱਖ ਦਿੱਤੀ, ਤਬਾਹੀ ਕਰਕੇ ਰੱਖ ਦਿੱਤੀ, ਬੜੀ ਸਾਰੀਆਂ ਉਹਨੇ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਨੇ, ਮੁਖਾਲਫਾਂ ਨੂੰ ਗੁੱਠੇ ਲਾ ਕੇ ਰੱਖ ਦਿੱਤਾ। ਜੇ ਪਾਕਿਸਤਾਨੀ ਮਿਲਟਰੀ ਇਸਟੈਬਲਿਸ਼ਮੈਂਟ ਜਿਵੇਂ ਇੱਕ ਦੂਜੇ ਦੇ ਖਿਲਾਫ ਸਿਆਸੀ ਜਮਾਤਾਂ ਨੂੰ ਇਸਤੇਮਾਲ ਕਰਦੀ ਹੈ, ਜੇ ਹਿੰਦੁਸਤਾਨ 'ਚ ਹੁੰਦੀ ਤੇ ਹੁਣ ਇਸ ਵੇਲੇ ਕਾਂਗਰਸ ਨਾਲ ਰਲ ਕੇ ਉਹਨਾਂ ਮਾਰਸ਼ਲ ਲਾ ਦੇਣੀ ਸੀ। ਕਿਉਂਕਿ ਕਾਂਗਰਸ ਨੂੰ, ਆਮ ਆਦਮੀ ਪਾਰਟੀ ਨੂੰ ਤੁੰਨਿਆ ਇਸ ਵੇਲੇ ਕੇਜਰੀਵਾਲ ਨੂੰ ਜੇਲ੍ਹ 'ਚ ਦਿੱਤਾ ਹੈ। ਅਤੇ ਇਹ ਆਈਡੀਅਲ ਹੈ ਜਿਵੇਂ ਜ਼ਿਆਉਲ ਹੱਕ ਸਾਹਿਬ ਨੇ ਕੀਤਾ ਸੀ। PNA ਤਹਿਰੀਕ ਪਹਿਲਾਂ ਚਲਵਾਈ, ਜਿਸ ਵੇਲੇ ਉਹ ਚੱਲ ਗਈ, ਭੁੱਟੋ ਸਾਹਿਬ ਨੂੰ ਡਰਾਇਆ, ਫਿਰ ਭੁੱਟੋ ਸਾਹਿਬ ਨੂੰ ਹਾਊਸ ਅਰੈਸਟ ਕਰ ਦਿੱਤਾ, ਉੱਥੇ ਆਪਣਾ ਰੈਸਟ ਹਾਊਸ 'ਚ ਅਰੈਸਟ ਕਰ ਦਿੱਤਾ, ਫਿਰ ਛੱਡ ਦਿੱਤਾ। ਫਿਰ PNA ਵਾਲਿਆਂ ਨੂੰ ਕਿਹਾ ਵੀ ਹੁਣ ਤੁਹਾਨੂੰ ਇਨਸਾਫ ਇਸੇ ਸੂਰਤ ਮਿਲਣਾ ਅਗਰ ਅਸੀਂ ਕਬਜ਼ਾ ਕਰ ਲਈਏ। ਉਹਨਾਂ ਦਾ ਨਾਂ ਲੈ ਕੇ ਕਬਜ਼ਾ ਕਰ ਲਿਆ, ਫਿਰ ਅਗਲੇ 11 ਸਾਲ ਛੱਡਿਆ ਹੀ ਨਾ। ਕਿਹੜੀ PNA ਅਤੇ ਕਿਹੜੀ ਨਾ PNA, ਇਹੀ ਕੰਮ ਮੁਸ਼ੱਰਫ ਸਾਹਿਬ, ਇਹੀ ਕੰਮ ਸਾਰੇ ਕਰਦੇ ਨੇ। ਲੇਕਿਨ ਉੱਥੋਂ ਵਾਲੀ ਜਿਹੜੀ ਮਿਲਟਰੀ ਇਸਟੈਬਲਿਸ਼ਮੈਂਟ ਹੈ, ਉਹ ਜਦੋਂ ਸਿਆਸਤਦਾਨਾਂ ਦੇ ਦਰਮਿਆਨ ਅਗਰ ਕੋਈ ਲੜਾਈ ਝਗੜਾ ਵੀ ਹੈ ਤਾਂ ਉਹ ਅਦਾਲਤਾਂ ਨੂੰ ਤੇ ਉਹਨਾਂ ਨੂੰ ਪੂਰਾ ਕਰਨ ਦਿੰਦੀ, ਆ ਕੇ ਆਪ ਲਾਠੀ ਫੇਰ ਕੇ ਇੱਕ ਨੂੰ ਬਾਹਰ ਕੱਢ ਕੇ ਆਪ ਨਹੀਂ ਬਹਿ ਜਾਂਦੀ। ਬਹਰਹਾਲ ਮੁਖਤਸਰ ਇਹ ਕਿ ਹੁਣ ਇਮਰਾਨ ਖਾਨ ਸਾਹਿਬ ਕੋ ਵੀ ਡਿਮਾਂਡ ਇਹੀ ਹੈ ਕਿ ਜੀ ਤੁਸੀਂ ਜਿਹੜਾ ਨਾ NRO ਲਵੋ, ਗੰਦੇ ਹੋਵੋ, ਤਾਂ ਕਿ ਆਵਾਮ ਨੂੰ ਆਖੇ ਵੀ ਇਹ ਲੀਡਰ ਸੀ ਜਿਹਦੇ ਪਿੱਛੇ ਮਰਦੇ ਫਿਰਦੇ ਸੋ, ਇਹ ਸੀ ਇਮਰਾਨ ਖਾਨ, ਇਹ ਕੀਤੀ ਜੇ ਡੀਲ ਹੈ, ਵੇਖੋ ਇਹ 5 ਸਾਲ ਦਾ ਐਗਰੀਮੈਂਟ ਹੈ, 10 ਸਾਲ ਦਾ, ਜਿਵੇਂ ਯਾਦ ਕਰੋ ਨਵਾਜ਼ ਸ਼ਰੀਫ ਦਾ ਹੁੰਦਾ ਸੀ। ਇਹ ਕਰਕੇ ਇਮਰਾਨ ਖਾਨ ਨਿਕਲਿਆ। ਬੱਕਰੀ ਹੈ, ਤੁਸੀਂ ਇਹਨੂੰ ਲੀਡਰ ਸ਼ੇਰ ਆਖਦੇ ਸੋ, ਇਹ ਪਿਆ ਜੇ ਬੱਕਰੀ। ਅਸਲ ਤੇ ਅਸੀਂ ਇੰਜ ਕਰਕੇ ਅਸੀਂ ਜਨਾਬੇ ਵਾਲਾ ਫਿਰ ਅਸਾਂ ਨਿਕਲ ਜਾਂਦੇ ਜਦੋਂ ਸਾਡਾ ਦਿਲ ਕਰਦਾ, ਉਹ ਭਾਵੇਂ ਮੁਸ਼ੱਰਫ ਸਾਹਿਬ ਹੋਣ ਅਤੇ ਭਾਵੇਂ ਯਾਹਿਆ ਖਾਨ ਹੋਵੇ, ਅਸੀਂ ਜਨਾਬ ਤੋਪਾਂ ਦੀ ਸਲਾਮੀ ਦੇ ਕੇ ਉਹਨਾਂ ਨੂੰ ਜਿਹੜਾ ਉਹ ਉਹਨਾਂ ਨੂੰ ਰੱਬ ਕੋਲ ਵੀ ਘੱਲਦੇ। ਅਤੇ ਕਹਿਣ ਦਾ ਮਤਲਬ ਹੈ ਕਿ ਜੀ ਇਹ ਹੁਣ ਤੁਹਾਡੇ ਲੀਡਰ ਨੂੰ ਗੰਦਾ ਕਰਨ ਦਾ ਪੂਰਾ ਇੰਤਜ਼ਾਮ ਕਰਕੇ ਬੈਠੇ ਨੇ। ਮਤਲਬ ਕਿਸੇ ਬੰਦੇ ਨੂੰ ਸਿਰ ਚੁੱਕ ਕੇ ਜੀਣ ਜੂ ਨਹੀਂ ਦੇਣਾ, ਜਾਂ ਤੁਸੀਂ ਉਹਨਾਂ ਦੀ ਹਰ ਸੂਰਤ ਜਿਹੜੇ ਉੱਤੇ 4-5 ਬੈਠੇ ਬੰਦੇ ਨੇ ਉਹਨਾਂ ਦੀ ਗੁਲਾਮੀ ਕਰੋ। ਇਹ ਮੰਨੋ ਕਿ ਜਨਾਬ ਤੁਸੀਂ ਓਵਰਨਾ, ਨਾ ਤੁਹਾਡੇ ਟੱਬਰ ਦੇ ਪੱਲੇ ਕੋਈ ਛੱਡਣਾ, ਨਾ ਤੁਹਾਡੇ ਪੱਲੇ ਕੋਈ ਛੱਡਣਾ, ਨਾ ਇੱਜ਼ਤ। ਕਿਸੇ ਦੇ ਬੈੱਡ ਦੇ ਥੱਲਿਓਂ ਫਲਾਨੀਆਂ ਦਵਾਈਆਂ ਨਿਕਲੀਆਂ ਨੇ ਅਤੇ ਕਿਸੇ ਦੀਆਂ ਤਸਵੀਰਾਂ ਨਿਕਲੀਆਂ ਨੇ। ਉਹ ਬਈ ਇੱਥੇ ਕਿਸੇ ਲੋਕਾਂ ਦੇ ਰਿਸ਼ਤੇ ਕਰਾਉਣੇ ਨੇ ਜਿਹੜਾ ਉਹਨਾਂ ਦੀ ਐਡੀ ਛਾਣ ਫਟਕ ਕਰਨ ਡਏ ਹੋ। ਮੇਰਾ ਮਤਲਬ ਹੈ ਵੀ ਇਹ ਉਹਨਾਂ ਦੀ ਜ਼ਾਤੀ ਜ਼ਿੰਦਗੀ, ਤੁਹਾਡਾ ਇਹਨਾਂ ਦੀਆਂ ਫਿਲਮਾਂ ਬਣਾਉਣ ਨਾਲ ਤੇ ਦਵਾਈਆਂ, ਮਸਲ ਸ਼ਬਾਜ਼ ਸ਼ਰੀਫ ਔਰ ਨਵਾਜ਼ ਸ਼ਰੀਫ ਦੇ ਬਿਸਤਰੇ ਦੇ ਥੱਲੇੋਂ ਆਉਂਦੇ ਸੋ ਵੀ ਫਲਾਨੀਆਂ ਗੋਲੀਆਂ ਨਿਕਲੀਆਂ ਅਤੇ ਜਿਨਸੀ ਗੋਲੀਆਂ ਦਵਾਈਆਂ ਨਿਕਲੀਆਂ ਨੇ। ਵੀ ਤੁਹਾਡਾ ਕੋਈ ਉਹਨਾਂ ਦਾ ਜਿਨਸੀ ਤਲਕ ਸੀ ਜਿਹੜਾ ਤੁਹਾਨੂੰ ਬੜਾ ਮਸਲਾ ਹੈ ਉਹਨਾਂ ਦੇ ਨਾਲ, ਵੀ ਇਹ ਗੋਲੀਆਂ ਉਹਨਾਂ ਦੀਆਂ ਕਿਉਂ ਨਿਕਲੀਆਂ ਨੇ? ਨਿਕਲਣ ਦਿਓ, ਉਹਨਾਂ ਦੀ ਜ਼ਾਤੀ ਜ਼ਿੰਦਗੀ ਅਗਰ ਉਹ ਕੱਢਦੇ ਨੇ। ਤੇ ਇਹਦੇ 'ਚ ਕਿਸੇ PTI ਵਾਲੇ ਨੂੰ ਜਾਂ ਕਿਸੇ ਦੂਜੇ ਨੂੰ ਕੀ ਤਕਲੀਫ ਹੈ, ਉੱਥੋਂ ਕੀ ਨਿਕਲ ਰਿਹਾ? ਇਹ ਮੈਂ ਸੀਰੀਅਸ ਨੋਟ 'ਤੇ ਕਹਿ ਰਿਹਾ। ਅਤੇ ਬਹਰਹਾਲ ਜੀ ਇਹ ਮਾਮਲਾ ਸਾਰੇ ਦਾ ਸਾਰਾ ਜਿਹੜਾ ਉਹ ਬਣਾਇਆ ਜਾ ਰਿਹਾ। ਅਤੇ ਹੁਣ ਤੁਸੀਂ ਅਗਰ ਚਾਹੁੰਦੇ ਹੋ, ਉਹ ਤਾਂ ਡਟ ਕੇ ਖਲੋਤਾ, ਉਹਨੇ ਇਮਰਾਨ ਖਾਨ ਨੇ ਖਲੋਤੇ ਰਹਿਣਾ ਜੀ। ਉਹਨੂੰ ਅਗਰ ਮੈਂ ਤੁਹਾਨੂੰ ਅੱਜ ਇਹ ਦੱਸ ਦਿੰਦਾ, ਮੈਂ ਤੁਹਾਨੂੰ ਹਲਫਾ ਨੇ ਗੱਲ ਦੱਸ ਦਿੰਦਾ, ਤੁਹਾਨੂੰ ਅਗਰ ਜ਼ਿਹਨ ਦੇ ਵਿੱਚ ਕੋਈ ਕਮੀ ਕੁਤਾਹੀ ਹੈ ਨਾ ਕਿ ਉਹਨੇ ਡੀਲ ਕਰ ਲੈਣੀ, ਇਹ ਹੋ ਜਾਣਾ, ਡੀਲ ਲੱਭਣ ਨਹੀਂ ਡਈ, ਜਿਸ ਦਿਨ ਡੀਲ ਲੱਭ ਗਈ ਇਮਰਾਨ ਖਾਨ ਨੇ ਡੀਲ ਕਰ ਲੈਣੀ ਹੈ। ਦੇਖੋ, ਅਗਰ ਤੇ ਇਹ ਕਿ ਅੱਜ ਸਾਡੀ ਮਿਲਟਰੀ ਇਸਟੈਬਲਿਸ਼ਮੈਂਟ ਆਖੇ ਵੀ ਅਸੀਂ ਵਾਪਸ ਜਾਣ ਨੂੰ ਤਿਆਰ ਹੈ ਆਈਨੀ ਹਦੂਦ 'ਚ, ਅਤੇ ਅੱਜ ਹੀ ਅਸੀਂ ਸਾਰਿਆਂ ਨੇ ਬਿਲਕੁਲ ਮਾਸ਼ਾਅੱਲਾ ਬਿਸਮਿਲ੍ਲਾ ਆਓ, ਮੁਲਕ ਨੇ ਚੱਲਣਾ ਹੀ ਐਵੇਂ ਅੱਗੇ, ਇਸ ਤੋਂ ਘੱਟ ਨਹੀਂ। ਅਤੇ ਇਸ ਤੋਂ ਘੱਟ ਇਮਰਾਨ ਖਾਨ ਜਿਹੜਾ ਹੈ ਉਹ ਅੱਲਾ ਨੂੰ ਹਯਾਤੀ ਦੇਵੇ, ਸਾਡੀ ਹਯਾਤੀ ਵੀ ਉਹਨੂੰ ਲਾਵੇ। ਉਹ ਆਪਣੇ ਰੱਬ ਕੋਲ ਜਾਣਾ ਤੇ ਪਸੰਦ ਕਰੇਗਾ, ਮੈਂ ਤੁਹਾਨੂੰ ਦੱਸ ਦਿਆਂ। ਉਹ ਡੀਲ ਸ਼ੀਲ ਨਹੀਂ ਕਰੇਗਾ। ਅਤੇ ਜੇ ਤੁਹਾਡੇ ਜ਼ਿਹਨ 'ਚ ਕੋਈ ਵੀ ਕਨਫਿਊਜ਼ਨ ਹੈ ਤਾਂ ਦੂਰ ਕਰ ਲਓ। ਇਸ ਲਈ ਨਿਕਲੋ ਅਤੇ ਅੱਜ 7 ਵਜੇ ਨਿਊਯਾਰਕ ਅੱਪੜੋ ਅਤੇ ਉੱਥੇ ਆਪਣੀ ਆਵਾਜ਼ 'ਚ ਆਵਾਜ਼ ਮਿਲਾਓ ਅਤੇ ਚੰਗੀ ਲਲਕਾਰ, ਐਡੀ ਲਲਕਾਰ ਕਰੋ ਇੱਥੇ ਵੀ ਉੱਥੋਂ ਤੱਕ ਤੋੜ ਤੱਕ ਆਵਾਜ਼ ਜਿਹੜੀ ਹੈ ਨਾ ਉਹ ਜਨਰਲ ਆਸਿਮ ਮੁਨੀਰ ਸਾਹਿਬ ਦੇ ਕੰਨਾਂ ਤੱਕ ਜਾਵੇ ਵੀ ਇਹ ਕੰਮ ਆਵਾਮ ਜਿਹੜੀ ਹੋਰ ਬਰਦਾਸ਼ਤ ਹੁਣ ਨਹੀਂ ਕਰਨ ਡਈ। ਅੱਛਾ ਜੀ, ਦੂਜੀ ਖਬਰ ਇਹ ਹੈ ਕਿ ਸਾਈਫਰ ਵਾਲੇ ਆਪਣਾ ਸਾਈਫਰ ਵਾਲਾ FIA, ਹਾਂਜੀ ਹੁਣ ਤਾਂ ਉਹਨਾਂ ਦੀ ਛੇੜ ਪੈ ਗਈ, ਸਾਈਫਰ ਵਾਲੇ FIA। ਸਾਈਫਰ ਵਾਲਾ ਜਿਹੜਾ FIA ਜੀ ਉਹ ਪਹੁੰਚਿਆ ਇਮਰਾਨ ਖਾਨ ਕੋਲ, ਹੀ ਜਿਹੜਾ ਟਵੀਟ ਹੋਇਆ ਸੀ ਹਮੂਦ ਰਹਿਮਾਨ ਕਮਿਸ਼ਨ ਵਾਲਾ, ਅਤੇ ਉਹ ਇਨਵੈਸਟੀਗੇਸ਼ਨ ਕਰਨ। ਉਹਨਾਂ ਇਮਰਾਨ ਖਾਨ ਸਾਹਿਬ ਨੂੰ ਪੁੱਛਿਆ ਵੀ ਉਹ ਟਵੀਟ ਤੁਸੀਂ ਕੀਤਾ ਸੀ? ਉਹਨਾਂ ਕਿਹਾ ਵੀ ਮੈਂ ਤਾਂ ਜੇਲ੍ਹ 'ਚ ਬੈਠਾ, ਮੈਂ ਤਾਂ ਨਹੀਂ ਕੀਤਾ, ਪਰ ਉਹ ਜਿਹੜਾ ਟਵੀਟ ਹੋਇਆ ਉਹ ਠੀਕ ਹੋਇਆ। ਉਹਨਾਂ ਇਹ ਨਹੀਂ ਕਿਹਾ ਬੜਾ ਆਸਾਨ ਕੰਮ ਹੈ। ਮੈਂ ਤੁਹਾਨੂੰ ਇੱਥੇ ਕਨਫਰਮ ਵੀ ਕਰ ਦੇਣਾ ਇੱਕ ਹੋਰ ਗੱਲ ਕਿ ਮੈਂ ਇਮਰਾਨ ਖਾਨ ਸਾਹਿਬ ਨੂੰ ਇਹ ਪੈਗਾਮ ਭੇਜਿਆ ਸੀ ਕਿ ਜਿਹੜਾ ਤੁਹਾਡਾ ਟਵੀਟ ਹੋਇਆ ਮੈਂ ਆਪਣੇ ਸਿਰ ਲੈ ਲੈਣਾ, ਆਪਣੇ ਮੋਢਿਆਂ 'ਤੇ ਲੈ ਲੈਣਾ, ਕਿਉਂਕਿ ਤੁਹਾਡੇ 'ਤੇ ਨਵਾਂ ਕੇਸ ਬਣ ਰਿਹਾ। ਮੈਂ ਚਲੋ ਮੁਲਕ ਤੋਂ ਬਾਹਰ ਬੈਠਾ, ਜੋ ਹੋਣਾ ਹੋਏਗਾ, ਅਤੇ ਮੈਂ ਉਹ ਕੇਸ, ਉਹ ਟਵੀਟ ਜਿਹੜਾ ਉਹ ਆਪਣੇ ਜ਼ਿੰਮੇ ਲੈ ਲੈਣਾ ਕਿ ਜੀ ਉਹ ਟਵੀਟ ਤੁਹਾਡੇ ਅਕਾਊਂਟ ਤੋਂ ਮੈਂ ਕੀਤਾ ਸੀ, ਤਾਂ ਕਿ ਉੱਥੇ ਜਿਹੜੇ ਦੋਸਤਾਂ ਨੂੰ ਤੰਗ ਕੀਤਾ ਜਾ ਰਿਹਾ, ਤੁਹਾਨੂੰ ਉਹਨਾਂ ਦੀ ਜ਼ਿੰਦਗੀ ਨੂੰ ਤਾਂ ਕੋਈ ਆਸਾਨੀ ਹੋਵੇ। ਖਾਨ ਸਾਹਿਬ ਨੇ ਮੈਨੂੰ ਵਾਪਸ ਪੈਗਾਮ ਭੇਜਿਆ ਕਿ ਤੇਰਾ ਬੜਾ ਸ਼ੁਕਰੀਆ, ਤੂੰ ਜਿਹੜਾ ਕੰਮ ਕਰ ਰਿਹਾ ਤੂੰ ਉਹ ਕਰ। ਉਹ ਬੜਾ ਉਹਨਾਂ ਨੂੰ ਇਹ ਪੰਜਾਬੀ ਵੀਲਾਗ ਉਹਨਾਂ ਨੂੰ ਬੜਾ ਪਸੰਦ ਹੈ ਜਦੋਂ ਉਹਨਾਂ ਨੂੰ ਫੀਡਬੈਕ ਲੱਭਦੀ ਹੈ। ਇਹਦੇ 'ਤੇ ਬੜਾ ਪਸੰਦ ਕਰਦੇ ਨੇ ਕਿ ਰੀਜਨਲ ਜ਼ੁਬਾਨ 'ਚ ਪਿੰਡ ਦਿਆਂ ਬੰਦਿਆਂ ਤੱਕ, ਆਮ ਲੋਕਾਂ ਤੱਕ ਉਹਨਾਂ ਦੀ ਆਵਾਜ਼ ਪਹੁੰਚ ਰਹੀ, ਉਹਨਾਂ ਦਾ ਪੈਗਾਮ ਪਹੁੰਚ ਰਿਹਾ। ਉਹਨਾਂ ਆਖਿਆ ਜਿਹੜੇ ਕੰਮੀ ਲੱਗਾ ਤੂੰ ਉਹ ਕੰਮ ਕਰ, ਇਸ ਕੰਮ ਨੂੰ ਮੈਂ ਇੱਥੇ ਸਾਂਭ ਲਾਂਗਾ, ਜੇ ਨਾ ਸਾਂਭਿਆ ਗਿਆ ਤਾਂ ਫਿਰ ਤੇਰੇ ਨਾਲ ਡਿਸਕਸ਼ਨ ਕਰਾਂਗੇ, ਫਿਲਹਾਲ ਮੈਨੂੰ ਇੱਥੇ ਸਾਂਭ ਲਾਂਗਾ। ਤੂੰ ਜਿਹੜੇ ਕੰਮੀ ਲੱਗਾ ਤੂੰ ਉਹ ਕੰਮ ਕਰ। ਇਸ ਲਈ ਜਨਾਬ ਅਸੀਂ ਤੁਹਾਡੇ ਸਾਹਮਣੇ ਉਸ ਕੰਮੀ ਲੱਗੇ ਹਾਂ
ਤੇ ਆਪਣਾ ਕੰਮ ਕਰ ਰਹੇ। ਉਹ FIA ਵਾਲਿਆਂ ਨੇ ਜਿਸ ਵੇਲੇ ਪੁੱਛਿਆ ਕਿ ਜਨਾਬ ਵਾਲਾ ਟਵੀਟ ਤੁਸੀਂ ਕੀਤਾ ਸੀ, ਉਹਨਾਂ ਕਿਹਾ ਵੀ ਮੈਂ ਤਾਂ ਨਹੀਂ ਕਰ ਸਕਦਾ ਜੇਲ੍ਹ 'ਚੋਂ, ਪਰ ਟਵੀਟ ਠੀਕ ਹੋਇਆ ਸੀ, ਮੈਂ ਉਹਨੂੰ ਡਿਸੋਨ ਕੋਈ ਨਹੀਂ ਕਰਦਾ। ਹੋ ਸਕਦਾ ਕੋਈ ਐਡਾ ਦਲੇਰ, ਮੈਨੂੰ ਦੱਸੋ। ਜੰਮ ਸਕਦੀ ਹੈ ਕੋਈ ਮਾਂ ਮਾਜ਼ਰਤ ਦੇ ਨਾਲ, ਕੋਈ ਜੰਮ ਸਕਦੀ ਹੈ ਕੋਈ ਮਾਂ ਇਹੋ ਜਿਹਾ ਪੁੱਤਰ ਹੋਰ ਪਾਕਿਸਤਾਨ ਦੇ ਵਿੱਚ ਜੰਮਿਆ ਹੋਏਗਾ, ਮੈਂ ਨਹੀਂ ਆਂਦਾ, ਮਾਵਾਂ ਬੜੇ ਬੜੇ ਪੁੱਤਰ ਜੰਮੇ ਨੇ, ਪਰ ਇਸ ਵੇਲੇ ਕੋਈ ਨਜ਼ਰ ਆਉਂਦਾ ਜੇ ਇਹੋ ਜਿਹਾ ਜਿਹਨੂੰ ਇਹਨੂੰ ਆਂਦੇ ਨੇ ਪੰਜਾਬੀ 'ਚ ਠੱਲ ਪਾ ਦੇਣਾ। ਇਹ ਕਿਸੇ ਬਜ਼ੁਰਗ ਕੋ ਪੁੱਛਣਾ ਵੀ ਠੱਲ ਕਿਹਨੂੰ ਆਂਦੇ ਨੇ ਪਾਉਣਾ, ਇਹਨੂੰ ਆਂਦੇ ਨੇ ਠੱਲ ਪਾ ਦੇਣਾ। ਉਹ ਵੇਖੋਗੇ ਉਹਦੀ ਜ਼ਿੰਦਗੀ, ਉਹਦੀ ਹਰ ਸ਼ੈ ਜਿਹੜੀ ਇਸ ਵੇਲੇ ਦਾਅ 'ਤੇ ਲੱਗੀ ਹੈ। ਚਾਹੇ ਨਿਜ਼ਾਮਦੀਨ ਚਾਹਵੇ ਤੇ ਉਹਨੂੰ ਅੱਜ ਰਾਤੀ ਮਤਲਬ ਜਿਹੜਾ ਜ਼ਿੰਦਗੀ ਖਤਮ ਕਰ ਦੇ, ਅੱਲਾ ਮਾਫ ਕਰੇ, ਜੋ ਮਰਜ਼ੀ ਇਸ ਵੇਲੇ ਤੇ ਉਹ ਜਨਾਬ ਦੁਨੀਆ ਤੇ ਖੁਦਾ ਬਣਿਆ, ਤੋਬਾ ਨਾਊਜ਼ ਬਿੱਲਾ। ਲੇਕਿਨ ਉਸ ਦੇ ਬਾਵਜੂਦ ਵੇਖੋ ਆਂਦਾ ਮੈਂ ਮੁੜਨਾ ਨਹੀਂ, ਮੈਂ ਸੱਚ ਬੋਲਣਾ, ਜਿਹੜੀ ਗੱਲ ਸੱਚ ਹੈ ਮੈਂ ਤੜ ਕੇ ਖੜੇ ਹੋ ਕੇ ਆਪਣੀ ਸੱਚ ਦੀ ਜਿਹੜੀ ਗੱਲ ਕਰਨੀ। ਮੈਂ ਤਾਂ ਖੁਦ ਹੈਰਾਨ ਹੈ, ਨਾਲ ਬੜਾ ਵਕਤ ਗੁਜ਼ਰਿਆ, ਪਤਾ ਹੈ ਮੈਨੂੰ, ਬੜੇ ਬੜੇ ਹਾਦਸੇ ਕਈ ਵਾਰਾਂ ਜਹਾਜ਼ ਨੂੰ ਹੋਣ ਲੱਗੇ, ਬੜਾ ਕੁਝ ਵੇਖਿਆ। ਅਸਾਂ ਘਬਰਾ ਜਾਂਦੇ ਸਨ ਤੇ ਉਹ ਹੱਸ ਕੇ ਆਉਂਦੇ, ਕੁਝ ਨਹੀਂ ਹੁੰਦਾ, ਅੱਲਾ ਬਿਹਤਰ ਕਰੇਗਾ। ਤੇ ਇੱਕ ਵਾਰੀ ਉਹਨਾਂ ਇਹ ਵੀ ਆਖਿਆ, ਇੱਕ ਵਾਰੀ ਸਾਨੂੰ ਉਮੀਦ ਸੀ ਵੀ ਕੁਝ ਬਚਣਾ ਹੀ ਨਹੀਂ ਬਿਲਕੁਲ, ਤੇ ਮੈਂ ਔਰ ਉਹ ਇਕੱਲੇ ਹੀ ਸਨ ਤੇ ਨਾਲ ਪਾਇਲਟ ਸਨ। ਤੇ ਮੈਂ ਉਹਨਾਂ ਕੋਲੋਂ ਪੁੱਛ ਬੈਠਾ, ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਅਗਰ ਤੁਹਾਨੂੰ ਕੁਝ ਹੋ ਗਿਆ ਤੇ ਪਿੱਛੋਂ ਕੀ ਹੋਏਗਾ। ਉਹਨਾਂ ਕਿਹਾ ਮੈਂ ਇੱਥੋਂ ਦਾ ਹਿਸਾਬ ਦੇਣਾ ਜਾਂ ਰੱਬ ਕੋਲ ਜਾ ਕੇ ਆਪਣਾ ਹਿਸਾਬ ਦੇਣਾ। ਪਿਛਲੇ ਆਪਣਾ ਹਿਸਾਬ ਪਿਛਲਾ ਕਰਨ, ਮੈਂ ਤੇ ਉਸ ਵੇਲੇ ਰੱਬ ਕੋਲ ਜਾ ਕੇ ਦੱਸਾਂਗਾ ਵੀ ਮੈਂ ਦੁਨੀਆ ਤੇ ਕੀ ਕੀਤਾ, ਤੇਰੇ ਬੰਦਿਆਂ ਵਾਸਤੇ ਕੀ ਕਰ ਸਕਦਾ ਸੀ ਤੇ ਕੀ ਕੀਤਾ। ਮੈਂ ਉੱਥੋਂ ਦੇ ਹਿਸਾਬ ਦੇਣੇ ਨੇ, ਮੈਂ ਇੱਥੋਂ ਦਾ ਥੋੜ੍ਹੀ ਚੇਤੇ ਕਰਕੇ ਬੈਠਾ ਹੋਣਾ। ਇੱਥੋਂ ਦਾ ਹਿਸਾਬ ਉਦੋਂ ਤੱਕ ਹੈ ਜਿੱਦਣ ਤੱਕ ਮੈਂ ਇੱਥੇ ਹਾਂ। ਬਹਰਹਾਲ ਮੁਖਤਸਰ ਗੱਲ ਇਹ ਹੈ ਕਿ ਇਮਰਾਨ ਖਾਨ ਸਾਹਿਬ ਨੇ ਉਹਨਾਂ ਨੂੰ ਕਿਹਾ ਕਿ ਜੀ ਉਹਨਾਂ ਕਿਹਾ ਜੀ ਉਹਦੇ 'ਤੇ ਉਹ ਵੀਡੀਓ ਇੱਕ ਜਿਹੜੀ ਹੈ ਨਾ ਉਹ ਲੱਗੀ ਸੀ, ਉਹ 'ਚ ਆਰਮੀ ਚੀਫ ਸਾਹਿਬ ਦੀ ਤਸਵੀਰ ਸੀ, ਉਹ ਮਸਲਾ ਬਣਿਆ ਹੋਇਆ। ਵੀਡੀਓ ਜਿਹੜੀ ਇਮਰਾਨ ਖਾਨ ਸਾਹਿਬ ਦੇ ਟਵੀਟ ਤੋਂ ਇੱਕ ਤੇ ਟਵੀਟ ਹੋਇਆ ਨਾ ਕਿ ਇਹ ਹਮੂਦ ਰਹਿਮਾਨ ਕਮਿਸ਼ਨ ਰਿਪੋਰਟ ਸਾਰੇ ਪੜ੍ਹੋ ਤੇ ਪਤਾ ਕਰੋ ਗੱਦਾਰ ਕੌਣ ਸੀ। ਤੇ ਇੱਕ ਉਹਦੇ ਵੀਡੀਓ 'ਚ ਨਾ ਥੋੜ੍ਹਾ ਜਿਹਾ ਜ਼ਿਕਰ ਮੇਰਾ ਖਿਆਲ ਹੈ ਆਰਮੀ ਚੀਫ ਜਨਰਲ ਆਸਿਮ ਮੁਨੀਰ ਸਾਹਿਬ ਦਾ ਵੀ ਕਰ ਛੱਡਿਆ ਉਸ ਵੀਡੀਓ 'ਚ ਕਿਸੇ ਨੇ, ਕਿ ਜੀ ਉਹ ਜਿਸ ਤਰ੍ਹਾਂ ਉਸ ਵੇਲੇ ਉਹ ਕਰ ਰਹੇ ਸਨ ਨਾ ਯਾਹਿਆ ਖਾਨ, ਇਸ ਤਰੀਕੇ ਨਾਲ ਇਸ ਵੇਲੇ ਆਰਮੀ ਚੀਫ ਸਾਹਿਬ ਕਰ ਰਹੇ ਨੇ। ਤਾਂ ਉਹਨਾਂ ਨੂੰ ਪੁੱਛਿਆ ਵੀ ਇਹ ਵੀਡੀਓ ਤੁਸੀਂ ਜਿਹੜੀ ਇਹ ਵੀ ਤੁਸੀਂ ਲਵਾਈ? ਉਹਨਾਂ ਕਿਹਾ ਵੀ ਵੀਡੀਓ ਦਾ ਮੈਨੂੰ ਪਤਾ ਨਹੀਂ, ਮੈਂ ਤਾਂ ਜੇਲ੍ਹ 'ਚ ਬੈਠਾ, ਮੈਂ ਵੇਖੀ ਨਹੀਂ। ਬਹਰਹਾਲ ਅਗਰ ਮੈਂ ਵੇਖਦਾ ਨਾ ਤੇ ਮੈਂ ਉਹਨੂੰ ਹੋਰ ਠੀਕ ਕਰਾ ਦਿੰਦਾ। ਇਹ ਗੱਲ ਹੱਸਣ ਦੀ ਨਹੀਂ ਮਾਜ਼ਰਤ ਨਾਲ, ਲੇਕਿਨ ਮੈਨੂੰ ਹਾਸਾ ਇਸ 'ਤੇ ਆਉਣ ਡਿਆ ਵੀ ਦਲੇਰੀ ਵੇਖੋ ਉਸ ਬੰਦੇ ਦੀ ਕਿ ਉੱਥੇ ਬਹਿ ਕੇ ਵੀ ਸੱਚ ਬੋਲਣੋਂ ਨਹੀਂ ਮੁੜਦਾ। ਉਹ ਆਂਦਾ ਹੈ ਕਿ ਇਹਦੇ 'ਚ ਕਿਹੜੀ ਗਲਤ ਗੱਲ ਹੈ। ਇਹ ਵੀਡੀਓ ਦੇ ਵਿੱਚ ਅਗਰ ਕੋਈ ਖਰਾਬੀ ਤਾਂ ਮੈਨੂੰ ਦੱਸੋ, ਜੇ ਮੈਂ ਵੇਖਦਾ ਜਾਂ ਮੈਨੂੰ ਮੌਕਾ ਮਿਲਦਾ ਤਾਂ ਮੈਨੂੰ ਹੋਰ ਠੀਕ ਕਰ ਦਿੰਦਾ। ਬਹਰਹਾਲ ਅਗਲੀ ਖਬਰ ਤੁਹਾਨੂੰ ਇਹ ਦੱਸਦੇ ਜੀ ਕਿ ਅਗਲੀ ਖਬਰ ਇਹ ਹੈ ਕਿ ਉੱਥੇ ਹਿੰਦੁਸਤਾਨ ਦੀ ਖਬਰ ਹੈ, ਉੱਥੇ ਮਸ਼ਹੂਰ ਇੱਕ ਫਿਲਮ ਸਟਾਰ ਹੈ ਕੰਗਨਾ ਰਣਾਵਤ। ਕੰਗਨਾ ਸਾਹਿਬਾ ਜਿਹੜੀਆਂ ਨੇ ਉਹਨਾਂ ਨੇ ਜਿਸ ਵੇਲੇ ਤੁਹਾਨੂੰ ਪਤਾ ਵੀ ਇੱਥੇ ਜਿਵੇਂ ਕਣਕ ਨਹੀਂ ਖਰੀਦੀ ਨਾ ਜ਼ਿਮੀਂਦਾਰਾਂ ਦੇ ਕੋਲੋਂ, ਇਸੇ ਤਰ੍ਹਾਂ ਉੱਥੇ ਮੋਦੀ ਸਾਹਿਬ ਨੇ ਵੀ ਇਹੀ ਕਰਤੂਤ ਕੀਤੀ ਸੀ। ਉਹਨਾਂ ਵੀ ਕਣਕ ਨਹੀਂ ਸੀ ਖਰੀਦੀ ਔਰ ਸਾਰੀਆਂ ਜਿਨਸਾਂ ਆਲੂ ਕਣਕ ਉਹਨਾਂ ਜ਼ਿਮੀਂਦਾਰਾਂ ਕੋਲ ਖਰੀਦਣੀ ਬੰਦ ਕਰ ਦਿੱਤੀ ਸੀ। ਉੱਥੋਂ ਦੇ ਜ਼ਿਮੀਂਦਾਰਾਂ ਨੇ ਉੱਥੇ ਜਿਹੜਾ ਇਤਜਾਜ ਕੀਤਾ, ਉਹਨੂੰ ਉਹ ਮੋਰਚਾ ਕੱਢਣਾ ਆਖਦੇ ਨੇ। ਮੋਰਚਾ ਕੱਢਿਆ ਜਾਂ ਆਪਣੇ ਦਿੱਲੀ ਦੇ ਬਾਹਰ ਵਾਲੇ ਪਾਸੇ ਜਿਵੇਂ ਬਾਈਪਾਸ ਹੁੰਦਾ ਸ਼ਹਿਰ ਦਾ, ਪੰਜਾਬ ਵਾਲੇ ਪਾਸੇ ਦਾ ਜਿਹੜਾ ਦਿੱਲੀ ਵਾਲਾ ਪਾਸਾ ਸੀ, ਉਹ ਉਹਨਾਂ ਜਨਾਬ ਜਾਮ ਕੀਤਾ। ਉੱਥੇ ਬਹਿ ਗਏ ਕਿਸਾਨ, ਟਰਾਲੀਆਂ ਲੈ ਗਏ, ਨਾਲ ਟਰੈਕਟਰ ਲੈ ਗਏ, ਤੰਬੂ ਲਾ ਲਏ, ਉੱਥੇ ਅੰਨ ਪਾਣੀ ਦਾ ਇੰਤਜ਼ਾਮ ਸ਼ੁਰੂ ਹੋ ਗਿਆ। ਵੈਸੇ ਵੀ ਜਿਹੜਾ ਸਿੱਖ ਮਜ਼ਹਬ ਹੈ ਨਾ, ਉਹ ਮੇਰਾ ਖਿਆਲ ਸ਼ਾਇਦ ਹਰ ਮਜ਼ਹਬ ਤੁਹਾਨੂੰ ਪਤਾ ਹੈ ਕਿ ਉਹਨਾਂ ਦੇ ਲੋਕ ਜਿਹਦਾ ਵੀ ਉਹ ਮਜ਼ਹਬ ਹੁੰਦਾ ਉਹਨਾਂ ਵਾਸਤੇ ਸਭ ਤੋਂ ਬਾਵਕਾਰ ਹੁੰਦਾ, ਲੇਕਿਨ ਸਿੱਖ ਮਜ਼ਹਬ ਜਿਹੜਾ ਹੈ ਨਾ ਉਹਦੇ ਵਿੱਚ ਲੰਗਰ ਪਾਣੀ ਦਾ ਇੰਤਜ਼ਾਮ ਬੜਾ ਹੁੰਦਾ ਹਰ ਥਾਂ 'ਤੇ, ਔਰ ਬੜਾ ਇੱਕ ਸਿਸਟਮੈਟਿਕ ਉਹਨਾਂ ਦਾ ਤਰੀਕਾ ਲੰਗਰ ਪਾਣੀ ਦਾ। ਉਹਨਾਂ ਜਨਾਬ ਆਪਣੀ ਟ੍ਰੇਨਿੰਗ ਤੇ ਗੁਰਦੁਆਰੇ ਤੋਂ ਉਹਨਾਂ ਦੀ ਹੋਈ ਹੁੰਦੀ, ਉਹਨਾਂ ਉੱਥੇ ਲੰਗਰ ਪਾਣੀ ਦਾ ਪੂਰਾ ਇੰਤਜ਼ਾਮ ਕੀਤਾ ਤੇ ਉਹ ਜਨਾਬ ਪਿੜ ਬੰਨ ਕੇ ਬਹਿ ਗਏ ਉੱਥੇ। ਮੋਦੀ ਸਾਹਿਬ ਦੀ ਜ਼ਿੰਦਗੀ ਵਾਸਤੇ ਅਜ਼ਾਬ ਬਣ ਗਿਆ। ਖਰੀਦਣਾ ਚਾਹੁੰਦੇ ਨਹੀਂ ਸੀ ਕਿਸਾਨਾਂ ਕੋ, ਉਹ ਵੀ ਕਿਸਾਨ ਦੁਸ਼ਮਣੀ ਨੇ ਵੈਸੇ ਬਾਈ ਦਾ ਵੇ। ਇਹ ਸ਼ਰੀਫ ਟੱਬਰ ਤਰ੍ਹਾਂ ਨਾ ਇਸੇ ਤੋਂ ਇਹਨਾਂ ਦੀ ਬਣਦੀ ਆਪੋ 'ਚ। ਉਹਨਾਂ ਖੈਰ ਉੱਥੇ ਕਿਸਾਨ ਬੜੀ ਦੇਰ ਰਹੇ, ਫਿਰ ਉਹਨੂੰ ਮਾਰਿਆ ਕੁੱਟਿਆ, ਜੋ ਵੀ ਕੀਤਾ ਉੱਥੋਂ ਕੱਢਿਆ। ਤੇ ਉਹ ਕੰਗਨਾ ਰਣਾਵਤ ਜਿਹੜੀ ਹੈ ਨਾ, ਉਹ ਵੀ ਹੈ ਸਾਡੀ ਜਿਵੇਂ ਬਾਜੀ ਅਜ਼ਮਾ ਬੁਖਾਰੀ ਤੇ ਸਾਡੀਆਂ ਜਿਹੜੀਆਂ ਬਾਜੀਆਂ ਨੇ ਨਾ, ਇਹਨਾਂ ਤਰ੍ਹਾਂ ਉਹ ਵੀ ਬੜੀ ਤੱਤੀ ਹੈ ਤੇ ਫਿਲਮ ਸਟਾਰ ਹੈ, ਤੇ ਉਹ ਵੀ ਮੋਦੀ ਦੀ ਭਗਤ ਹੈ। ਤੇ ਹੁਣ ਇਸ ਵੇਲੇ ਹਿਮਾਚਲ ਪ੍ਰਦੇਸ਼ ਇੱਕ ਸੂਬਾ ਹੈ ਪੰਜਾਬ ਦੇ ਨਾਲ ਹੀ ਉਤਲੇ ਪਾਸੇ, ਇਹ ਪਹਾੜਾਂ ਵਾਲੇ ਪਾਸੇ ਨੂੰ, ਤੇ ਉਹ ਉੱਥੋਂ ਜਿੱਤੀ ਹੈ। ਮੰਡੀ ਇਸ ਥਾਂ ਦਾ ਨਾਂ ਜਿੱਥੋਂ ਦੀ ਸੀਟ ਹੈ, ਮੰਡੀ ਬਹਾਉਦੀਨ ਨਾ ਸਮਝ ਲੈਣਾ ਕਿਤੇ, ਇੱਥੋਂ ਨਹੀਂ ਲੜੀ ਆ ਕੇ। ਇੱਥੇ ਤੇ ਮੇਰਾ ਮਤਲਬ ਸ਼ਾਇਦ ਰਜ਼ਾ ਰਾਂਝੇ ਹੋਣੀ ਲੱਠ ਲੈ ਕੇ ਬੈਠੇ ਹੋਣੇ ਸੀ, ਜਾਂ ਇੱਥੋਂ ਆ ਕੇ ਲੜਦੀ ਤੇ ਉਹਦੇ ਖਿਲਾਫ ਇਲੈਕਸ਼ਨ ਲੜਦੇ, ਲੇਕਿਨ ਉਹ ਜਨਾਬ ਵਾਲਾ ਉੱਥੋਂ ਲੜੀ ਹੈ ਮੰਡੀ ਤੋਂ, ਹਿਮਾਚਲ ਪ੍ਰਦੇਸ਼ ਤੋਂ। ਉੱਥੋਂ ਜਿੱਤ ਗਈ, ਮੰਤਰੀ ਬਣ ਕੇ ਚੰਡੀਗੜ੍ਹ ਏਅਰਪੋਰਟ ਦੇ ਉੱਤੇ ਆਈ ਤੇ ਉੱਥੋਂ ਜਾਣ ਡਈ ਸੀ ਪਹਿਲੀ ਵਾਰੀ ਦਿੱਲੀ। ਤੁਹਾਨੂੰ ਪਤਾ ਬੰਦਾ ਮੰਤਰੀ ਬਣਿਆ ਹੋਵੇ, ਉਹ ਸਾਡੇ ਆਂਦੇ ਨੇ ਪੰਜਾਬੀ 'ਚ ਵੀ ਖੋਤੀ ਠਾਣਿਓਂ ਆ ਜਾਏ ਤੇ ਬਾਅਦ ਦੇ ਵਿੱਚ ਉਹ ਬੋਰਡ ਥੱਲੇ ਨਹੀਂ ਖਲੋਂਦੀ, ਦੂਜੀਆਂ ਖੋਤੀਆਂ ਦੇ ਨਾਲ ਨਹੀਂ ਖਲੋਂਦੀ, ਜਾਂ ਸ਼ਹਿਰੋਂ ਆ ਜਾਏ ਖੋਤੀ ਹੋ ਕੇ ਜਾਂ ਖੋਤਾ ਹੋ ਕੇ। ਕੋਈ ਖੋਤੀ ਕੱਲੀ ਦੀ ਗੱਲ ਨਹੀਂ, ਖੋਤੇ ਦੀ ਵੀ ਗੱਲ ਹੈ। ਤੇ ਉਹ ਜਨਾਬੇ ਵਾਲਾ ਹੁਣ ਇਸ ਵੇਲੇ ਉਹ ਵੀ ਸਾਡੀ ਆਪਾਂ ਜਿਹੜੀ ਹੈ ਉਹ ਮੰਤਰੀ ਬਣ ਗਈ, ਤੇ ਉਹ ਤਾਂ ਫਿਰ ਉਹਦੀ ਉਠਾਣ ਹੀ ਹੋਰ ਹੋਣੀ ਸੀ ਨਾ। ਉਹ ਜਿਸ ਵੇਲੇ ਉੱਥੇ ਗਈ ਤੇ ਉੱਥੇ ਇੱਕ ਕਾਂਸਟੇਬਲ ਸੀ ਕੁਲਵਿੰਦਰ ਕੌਰ ਕੁੜੀ,
ਉਹ 35 ਸਾਲ ਉਹਦੀ ਉਮਰ ਹੈ ਤਕਰੀਬਨ ਕੁਲਵਿੰਦਰ ਕੌਰ ਦੀ, ਅਤੇ 15 ਸਾਲ ਤੋਂ ਨੌਕਰੀ ਕਰਨ ਡਈ ਏ। 20 ਸਾਲਾਂ ਦੀ ਉਮਰ 'ਚੋਂ ਭਰਤੀ ਹੋ ਗਈ ਸੀ। ਉਹਦਾ ਜਿਹੜਾ ਸ਼ੌਹਰ ਹੈ, ਬੰਦਾ ਹੈ ਉਹਦਾ, ਘਰ ਵਾਲਾ ਉਹਦਾ, ਉਹ ਵੀ ਉਹਦੇ ਵਿੱਚ ਹੀ ਹੈ। ਜਿਸ ਤਰ੍ਹਾਂ ਸਾਡੇ ਏਅਰਪੋਰਟ ਸਿਕਿਉਰਿਟੀ ਫੋਰਸ ਹੈ ਨਾ, ASF, ਇਸ ਤਰ੍ਹਾਂ ਉਹਨਾਂ ਦੇ ਮੇਰੇ ਖਿਆਲ CSI ਕਿ ਕਿਹੜੀ ਫੋਰਸ ਹੈ, ਏਅਰਪੋਰਟ 'ਤੇ ਜਿਹੜੇ ਚੈਕਿੰਗ ਕਰਦੇ ਨੇ, ਉਹਦੇ ਵਿੱਚ ਉਹ ਕਾਂਸਟੇਬਲ ਸੀ। ਬੰਦਾ ਵੀ ਉਹਦੇ ਵਿੱਚ ਹੀ ਕੰਮ ਕਰਦਾ ਹੈ। 2 ਨਿਆਣੇ ਨੇ ਇਹਦੇ। ਅਤੇ ਇਹਦੀ ਮਾਂ ਜਿਹੜੀ ਹੈ ਨਾ ਕੁਲਵਿੰਦਰ ਕੌਰ ਦੀ ਬੇਬੇ ਜੀ, ਉਹ ਵੀ ਇਹਦਾ ਭਰਾ ਜਿਹੜਾ ਉਹ ਕਿਸਾਨਾਂ ਦਾ ਲੀਡਰ ਹੈ, ਅਤੇ ਮਾਂ ਵੀ ਜਿਹੜੀ ਹੈ ਉਹ ਆਪਣੇ ਪੂਰੇ ਕੁਨਬੇ ਦੇ ਨਾਲ ਉੱਥੇ ਜਾ ਕੇ ਉਹਨੇ ਪੜਾਓ ਪਾਇਆ ਸੀ ਕਿਸਾਨਾਂ ਦੇ ਇhtਜਾਜ ਦੇ ਵਿੱਚ। ਅਤੇ ਇਹ ਜਿਸ ਵੇਲੇ ਇਹ ਸਾਰਾ ਕੁਝ ਹੋ ਰਿਹਾ ਸੀ, ਉਸ ਵੇਲੇ ਇਹ ਜਿਹੜੀ ਸਾਡੀ ਫਿਲਮ ਸਟਾਰ ਸਾਹਿਬਾ ਨੇ ਇਹਦਾ ਇੱਕ ਟਵੀਟ ਕੀਤਾ, ਔਰ ਉਹਦੇ 'ਚ ਲਿਖਿਆ ਵੀ ਆ ਜਿਹੜੀ ਖਾਲਿਸਤਾਨੀ, ਉਹ ਕੁਲਵਿੰਦਰ ਦੀ ਵਾਲਦਾ ਦੀ ਕਿਤੇ ਤਸਵੀਰ ਸੀ ਅਖਬਾਰ ਕਿਸੇ ਦੇ ਵਿੱਚ ਜਾਂ ਕਿਸੇ ਜਗ੍ਹਾ 'ਤੇ, ਉਹ ਧਰਨੇ 'ਤੇ ਬੈਠਿਆ ਹੋਇਆ, ਉਹ ਤਸਵੀਰ ਕੀਤੀ ਕਿ ਇਹ ਜਿਹੜੀ ਖਾਲਿਸਤਾਨੀ ਔਰਤ ਹੈ ਨਾ, ਇਹ 100 ਰੁਪਈਏ ਹਿੰਦੁਸਤਾਨੀ 100 ਰੁਪਈਏ 'ਚ ਖਾਲਿਸਤਾਨੀ, ਪਹਿਲੇ ਤਾਂ ਉਹਨੂੰ ਖਾਲਿਸਤਾਨੀ ਆਖਿਆ, ਇੱਕ ਕਿਸਮ ਦਾ ਗੱਦਾਰ ਆਖਿਆ ਵੀ ਇਹ ਹਿੰਦੁਸਤਾਨੀ ਨਹੀਂ ਖਾਲਿਸਤਾਨੀ, ਇਹ ਸ਼ਿੱਦਤ ਪਸੰਦ ਹੈ, ਇੰਤਹਾ ਪਸੰਦ ਹੈ, ਅਲੈਦਗੀ ਪਸੰਦ ਹੈ। ਇਹ ਜਿਹੜੀ ਖਾਲਿਸਤਾਨੀ ਔਰਤ ਹੈ 100 ਰੁਪਈਏ 'ਚ ਮੌਜੂਦ ਹੈ, ਜਿਹੜਾ ਮਰਜ਼ੀ ਇਹਨੂੰ ਜਿੱਥੇ ਮਰਜ਼ੀ ਬਹਾ ਲੇ, ਕਿਸੇ ਕਿਸਾਨਾਂ ਦੇ ਪਰਪਸ ਲਈ ਨਹੀਂ ਆਏ, ਇੰਤਸ਼ਾਰ ਫੈਲਾਉਣ ਲਈ ਆਏ ਨੇ। ਇਹ ਹੁਣ ਬੜਾ ਬੁਰਾ ਔਰ ਡੈਰੋਗੇਟਰੀ ਕਿਸਮ ਦਾ ਟਵੀਟ ਸੀ। ਉਹ ਕੁਲਵਿੰਦਰ ਕੌਰ ਨੇ ਪੁੱਛਿਆ ਕੁੜੀ ਨੇ ਵੀ ਤੁਸੀਂ ਜੀ ਕੰਗਣਾ ਹੈ, ਅਤੇ ਉਹ ਅੱਗੋਂ ਫਿਲਮ ਸਟਾਰ ਕੰਗਣਾ ਰਣਾਵਤ, ਉਹਨਾਂ ਨੇ ਅੱਗੋਂ ਆਖਿਆ ਵੀ ਹਾਂਜੀ ਉਹ ਤਾਂ ਮੰਤਰੀ ਬਣੇ ਸੀ। ਉਹਨਾਂ ਆਖਿਆ ਕੋਈ ਮੇਰਾ ਮਤਲਬ ਹੈ ਕਿ ਮੇਰੇ ਕੋਲੋਂ ਕੋਈ ਲੈਣਾ ਹੋਏਗਾ ਆਟੋਗ੍ਰਾਫ। ਬਸ ਫਿਰ ਉਹ ਆਟੋਗ੍ਰਾਫ ਤਾਂ ਨਹੀਂ ਜੀ, ਉਹ ਹੈਂਡਗ੍ਰਾਫਟ ਹੋ ਗਿਆ ਕੰਮ। ਅੱਗੋਂ ਉਹਨਾਂ ਰੱਖ ਕੇ ਚਪੇੜ ਦੇ ਦਿੱਤੀ। ਉਹ ਲੱਪੜ ਆਉਂਦੇ ਨੇ, ਥੱਪੜ ਆਉਂਦੇ ਨੇ, ਜੋ ਵੀ ਆਖਣਾ। ਉਹਨੇ ਕੰਨ ਥੱਲੇ ਚਪੇੜ ਦੇ ਦਿੱਤੀ ਕੁਲਵਿੰਦਰ ਕੌਰ ਨੇ। ਜੱਟਾਂ ਦੀ ਕੁੜੀ ਸੀ, ਅਤੇ ਤੁਹਾਨੂੰ ਇਹ ਵੀ ਪਤਾ ਵੀ 2 ਨਿਆਣਿਆਂ ਦੀ ਮਾਂ ਸੀ। ਉਂਝ ਵੀ ਪ੍ਰੈਕਟਿਸ ਚੰਗੀ ਹੋਈ ਹੋਣੀ ਹੈ ਜੱਟਾਂ ਦੀਆਂ, ਜਿਹੜੀਆਂ ਆਪਣੀਆਂ ਪੰਜਾਬੀਆਂ ਦੀਆਂ ਜਿਹੜੀਆਂ ਮਾਵਾਂ ਨੇ। ਤੁਹਾਨੂੰ ਪਤਾ ਹੈ ਵੀ ਜਿਵੇਂ ਹੁਣ ਅੱਜ ਕੱਲ੍ਹ ਦੀਆਂ ਮਾਵਾਂ ਆਈਫੋਨ ਬਹੁਤ ਸੁਥਰਾ ਇਸਤੇਮਾਲ ਕਰਦੀਆਂ ਨੇ, ਜਿਹੜੀਆਂ ਸਾਡੇ ਵਾਲੀ ਜਨਰੇਸ਼ਨ ਦੀਆਂ ਮਾਵਾਂ ਨੇ ਜਾਂ ਸਾਡੇ ਤੋਂ ਪਿਛਲੀ ਵਾਲੀਆਂ ਦੀਆਂ ਵੀ, ਉਹ ਜਿਸ ਮਹਾਰਤ ਦੇ ਨਾਲ ਛਿੱਤਰ ਇਸਤੇਮਾਲ ਕਰਦੀਆਂ ਨੇ ਵੀ ਬੰਦਾ ਜਿਸ ਤਰ੍ਹਾਂ ਮਰਜ਼ੀ ਸਕੱਡ ਮਿਜ਼ਾਈਲ ਤਰ੍ਹਾਂ ਵੀ ਜ਼ਿਗਜ਼ੈਗ ਕਰਦਾ ਜਾਂਦਾ ਹੋਵੇ। ਅੰਮਾਂ ਦਾ ਲਿੱਤਰ ਜਿਹੜਾ ਪਿੱਛੇ ਮੋਰਾਂ 'ਚ ਵੱਜ ਹੀ ਜਾਂਦਾ ਹੁੰਦਾ ਸੀ, ਜੇ ਉਹਨੇ ਪਿੱਛੋਂ ਛੱਡਦੀ ਕਿਤੇ ਕਿਤੇ ਸੀ ਜੀ, ਪਰ ਜੇ ਛੱਡਦੇ ਤਾਂ ਉਹ ਅੱਪੜ ਹੀ ਜਾਂਦਾ ਸੀ। ਕੁਲਵਿੰਦਰ ਕੌਰ ਨੇ ਜਨਾਬ ਰੱਖੀ ਚਪੇੜ। ਉਸ ਤੋਂ ਬਾਅਦ ਉੱਥੇ ਪੈ ਗਿਆ ਰੌਲਾ। ਅਤੇ ਬਹਰਹਾਲ ਹੁਣ ਜਿਹੜੇ ਸਾਡੇ ਇੱਧਰਲੇ ਪਾਸੇ ਲੋਕਾਂ ਦੀ ਤੋਹੀਨ ਕਰਦੇ ਨੇ ਨਾ, ਇਹ ਵੈਸੇ ਚੰਗਾ ਕੰਮ ਨਹੀਂ ਕੁਲਵਿੰਦਰ ਕੌਰ ਨੇ ਕੀਤਾ। ਮੈਂ ਇਹ ਤਾਂ ਆਖਾਂਗਾ ਵੀ ਹੱਥ ਨਹੀਂ ਚੁੱਕਣਾ ਚਾਹੀਦਾ, ਮੂੰਹ ਨਾਲ ਗੱਲ ਕਰਦੀ ਕੁਲਵਿੰਦਰ ਕੌਰ, ਉਹਨੂੰ ਮੂੰਹ ਨਾਲ ਦੱਸਦੀ ਕਿ ਬਈ ਇਹ ਤੂੰ ਚੰਗਾ ਕੰਮ ਨਹੀਂ ਕੀਤਾ ਕੰਗਣਾ ਜੀ, ਮੇਰੀ ਮਾਂ ਨੂੰ ਤੂੰ ਇਹ ਕਿਹਾ, ਮੇਰੀ ਮਾਂ ਖਾਲਿਸਤਾਨੀ ਨਹੀਂ ਹੈ, ਮੇਰੀ ਮਾਂ ਦਾ ਇਹ ਰੌਲਾ ਹੈ, ਇਸ ਵਜ੍ਹਾ ਤੋਂ ਗਈ ਸੀ, ਅਤੇ ਤੂੰ ਕਿਸਾਨਾਂ ਨਾਲ ਐਡੀ ਨਫ਼ਰਤ ਨਾ ਕਰ। ਕਿਸਾਨ ਜਿਹੜੇ ਨੇ ਉਹ ਮੁਲਕ ਵਾਸਤੇ ਬੜੇ ਇੰਪੋਰਟੈਂਟ ਨੇ। ਇਹ ਜਿਹੜੀ ਉਹਨੇ ਥੱਪੜ ਮਾਰਿਆ, ਇਹ ਹੁਣ ਤੁਸੀਂ ਆਖਣਾ ਗਿੱਲ ਸਾਹਿਬ ਅੰਦਰੋਂ ਤੁਸੀਂ ਬੜੇ ਖੁਸ਼ ਹੋ, ਤੁਸੀਂ ਮੁਨਾਫਕਤ ਕਰਦੇ ਹੋ। ਨਹੀਂ, ਯਕੀਨ ਕਰੋ ਨਹੀਂ। ਉਹਦੀ ਵਜ੍ਹਾ ਕੀ ਹੈ? ਇਹ ਤੁਸੀਂ ਸੁਣਿਆ ਹੋਣਾ ਹੀ, ਸਰਗੋਧੇ ਦੇ ਵਿੱਚ ਜਿਸ ਤਰ੍ਹਾਂ ਲਿੰਚ ਕੀਤਾ, ਉਸ ਤੋਂ ਪਹਿਲਾਂ ਜੜ੍ਹਾਂ ਵਾਲੇ ਦੇ ਵਿੱਚ ਜੋ ਕੁਝ ਹੋਇਆ। ਇਹ ਜਦੋਂ ਇਹ ਕੰਮ ਸ਼ੁਰੂ ਹੋ ਜਾਂਦਾ ਨਾ ਵੀ ਹਰ ਬੰਦਾ ਆਪਣੀ ਅਦਾਲਤ ਲਾ ਲੇ ਅਤੇ ਜਿੱਥੇ ਮਰਜ਼ੀ ਚਪੇੜਾ ਮਾਰੇ ਅਤੇ ਜਿਹਦਾ ਮਰਜ਼ੀ ਇhtਜਾਜ ਕਰੇ, ਗੁੱਸਾ ਤਾਂ ਆਉਂਦਾ ਬੰਦੇ ਨੂੰ। ਕਿਸੇ ਨੇ ਭੈੜਾ ਕੰਮ ਕੀਤਾ ਹੋਵੇ, ਦਿਲ ਕਰਦਾ ਉਹਦੇ ਨਾਲ ਕੰਮ ਕਰਨ ਦਾ, ਪਰ ਕਰਨਾ ਨਹੀਂ ਚਾਹੀਦਾ। ਫਿਰ ਤਾਂ ਹਰ ਬੰਦਾ ਅਦਾਲਤ ਲਾ ਲੇਗਾ, ਕਾਨੂੰਨ ਰਹਿ ਨਹੀਂ ਜਾਏਗਾ। ਅਤੇ ਇਸ ਲਈ ਹੱਥੀ ਨਹੀਂ ਪੈਣਾ, ਮੂੰਹ ਨਾਲ ਗੱਲ ਕਰੋ ਜਿਹੜੀ ਕਰਨੀ ਹੈ। ਉਹ ਤੁਹਾਨੂੰ ਇਜਾਜ਼ਤ ਹੈ ਮੂੰਹ ਨਾਲ ਗੱਲ ਕਰਨ ਦੀ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਨਾ, ਉਹ ਤੁਹਾਨੂੰ ਇਹ ਦੇਣੀ ਹੈ ਕਿ ਐਹਸਨ ਇਕਬਾਲ ਸਾਹਿਬ ਨੇ ਆਖਿਆ ਕਿ PTI ਦਾ ਝੰਡਾ ਜਿਹੜਾ ਲਹਿਰਾਉਣਾ ਬਹੁਤ ਵੱਡਾ ਜੁਰਮ ਹੈ ਉੱਥੇ ਮੈਚ ਦੇ ਵਿੱਚ, ਅਮਰੀਕਾ ਜਿਹੜੇ ਮੈਚ ਹੋ ਰਹੇ ਨੇ। ਉਹ ਦੱਸੋ, PTI ਕੋਈ ਮੁਖਾਲਫ ਕਿਸੇ ਹੋਰ ਮੁਲਕ ਦੀ ਪਾਰਟੀ ਹੈ? ਪਾਕਿਸਤਾਨ ਦਾ ਝੰਡਾ ਵੀ ਲਹਿਰਾਓ, ਨਾਲ PTI ਦਾ ਵੀ ਲਹਿਰਾਓ, ਬਿਲਕੁਲ ਜ਼ਬਰਦਸਤ ਕੰਮ ਹੈ। ਇਹ ਤੁਸੀਂ ਕਿਹੜੀ ਗੱਲ ਕਰਦੇ ਹੋ ਕਿ PTI ਦਾ ਝੰਡਾ ਲਹਿਰਾਉਣਾ ਜਿਹੜਾ ਜਨਾਬ ਉਹ ਬੜੀ ਗੱਲ ਖਰਾਬ ਹੈ। ਅੱਛਾ ਜੀ, ਸਾਕਿਬ ਬਸ਼ੀਰ ਸਾਹਿਬ ਨੇ ਇੱਕ ਟਵੀਟ ਕੀਤਾ, ਬੜੇ ਮੰਨੇ ਹੋਏ ਇਹ ਜਰਨਲਿਸਟ ਨੇ ਔਰ ਬੜੇ ਬੈਲੈਂਸ ਜਰਨਲਿਸਟ ਨੇ, ਸਾਵਾਂ ਜਰਨਲਿਜ਼ਮ ਕਰਦੇ ਨੇ, ਬਰਾਬਰ ਦਾ ਹਰ ਪਾਸੇ, ਇਹ ਕੋਈ ਝੋਲ ਨਹੀਂ ਮਾਰਦੇ। ਉਹਨਾਂ ਨੇ ਟਵੀਟ ਕੀਤਾ, ਉਹਨਾਂ ਇਹ ਆਖਿਆ ਵੀ ਇਮਰਾਨ ਖਾਨ ਜੇਲ੍ਹ ਦੇ ਵਿੱਚ ਸਾਰੇ ਪੈਸੇ ਆਪਣੇ ਉਹ ਪੱਲਿਓਂ ਉਹਦਾ ਟੱਬਰ ਦਿੰਦਾ, ਉਹਦੀ ਰੋਟੀ ਪਾਣੀ ਦਾ। ਜਿਹੜਾ ਰੋਜ਼ ਸੁਣਾਉਂਦੇ ਨੇ ਨਾ 30 ਲੱਖ ਦੀ ਰੋਟੀ ਖਾ ਗਿਆ, 35 ਦੀ, 40 ਦੀ ਇਮਰਾਨ ਖਾਨ, ਉਹਨਾਂ ਆਖਿਆ ਸਭ ਝੂਠ ਹੈ। ਇਮਰਾਨ ਖਾਨ ਆਪਣੀ ਜੇਬ 'ਚੋਂ ਪੈਸੇ ਦਿੰਦਾ ਹੈ ਰੋਟੀ ਪਾਣੀ ਦੇ, ਜੇਲ੍ਹ ਦੇ ਵਿੱਚ ਕੋਈ ਉਹਦੇ ਪੈਸੇ ਬਾਹਰੋਂ ਨਹੀਂ ਦਿੰਦਾ। ਹਕੂਮਤ ਦੇ ਖਰਚੇ 'ਤੇ ਇਮਰਾਨ ਖਾਨ ਉੱਥੇ ਰੋਟੀ ਨਹੀਂ ਖਾਂਦਾ। ਅਤੇ ਮੈਨੂੰ ਤਾਂ ਇੱਕ ਹੋਰ ਫਿਕਰ ਪਈ ਵੀ ਇਮਰਾਨ ਖਾਨ ਨੂੰ ਤਾਂ ਮੈਂ ਜਾਣਦਾ ਹੀ ਹਾਂ ਜਿੰਨੀ ਕੁ ਲੱਖਾਂ ਦੀ ਰੋਟੀ ਖਾਣ ਵਾਲੇ ਸਾਦਾ ਆਦਮੀ ਨੇ। ਮੈਨੂੰ ਲੱਗਦਾ ਵੀ ਇਹ ਸਾਰੇ ਜਿਹੜੇ ਸ਼ੇਰ ਬੱਗੇ ਨੇ ਨਾ, ਇਹ ਇਮਰਾਨ ਖਾਨ ਦੇ ਖਾਤੇ ਜਿਵੇਂ ਉਹਦੀ ਜੇਬ 'ਚੋਂ ਲੁੱਟਣ ਡਏ ਨੇ ਅਤੇ ਉੱਥੇ ਅੰਨ ਪਾਣੀ ਖਾਣ ਡਏ ਨੇ। ਇੱਕ ਗੱਲ ਮੈਂ ਤੁਹਾਨੂੰ ਦੱਸ ਦਿਆਂ ਵੀ ਉਸ ਦਰਵੇਸ਼ ਦਾ ਲੁੱਟਿਆ ਮਾਲ ਜਿਹੜਾ ਨਾ ਤੁਹਾਨੂੰ ਹਜ਼ਮ ਨਹੀਂ ਹੋਣਾ। ਜਿਹੜਾ ਲੁੱਟ ਕੇ ਖਾ ਰਿਹਾ ਹੋਣਾ ਨਾ, ਉਹ ਫਿਰ ਆਪਣਾ ਇਲਾਜ ਆਪ ਸੋਚ ਲਿਓ, ਉਹਨੂੰ ਰੱਬ ਵੱਲੋਂ ਸਜ਼ਾ ਕੋਈ ਨਾ ਕੋਈ ਲੱਭੇਗੀ। ਲਓ ਜੀ, ਮੈਨੂੰ ਦਿਓ ਇਜਾਜ਼ਤ। ਅਤੇ ਇੱਕ ਵਾਰੀ ਫਿਰ ਮੈਂ ਤੁਹਾਨੂੰ ਆਖਣਾ ਵੀ ਅੱਜ ਸ਼ਾਮੀ ਨਿਊਯਾਰਕ 7 ਵਜੇ ਟਾਈਮ ਸਕੁਏਅਰ ਹੋਣਗੀਆਂ ਉੱਥੇ ਮੁਲਾਕਾਤਾਂ। ਰੱਬ ਰਾਖਾ।